US lawmakers put India, China in same list for alleged atrocities against Muslims in new bill. ਇਹਨੂੰ ਉਮਰ ਜਿਹੜੀ ਹੈ ਇਲਹਾਨ ਉਮਰ ਨੇ ਇੰਟਰੋਡਿਊਸ ਕੀਤਾ ਬਿੱਲ ਨੂੰ 30 ਉਹਦੇ ਸਪਾਂਸਰਰ ਨੇ ਔਰ ਜਿਹੜੀਆਂ ਈਵਨ ਇਸਲਾਮਿਕ ਆਰਗੇਨਾਈਜੇਸ਼ਨ ਪ੍ਰੋਮੀਨੈਂਟਲੀ 3 ਇਸਲਾਮਿਕ ਆਰਗੇਨਾਈਜੇਸ਼ਨਸ ਨੇ ਅਮਰੀਕਾ 'ਚ ਉਹਨਾਂ ਨੇ ਇਹਦੇ ਤੇ ਲੌਬੀ ਕੀਤੀ ਹੈ ਜਿਨ੍ਹਾਂ ਦੇ ਵਿੱਚ ਅਮਰੀਕਨ ਮੁਸਲਿਮ ਐਮਪਾਵਰਮੈਂਟ ਨੈਟਵਰਕ और काउंसिल ऑफ अमेरिकन इस्लामिक रिलेशंस केयर बड़ी पावरफुल बॉडी है एंड साउथ एशियन अमेरिकन टुगैदर ये साल्ट दी एब्रीवेशन है इस्लामोफोबिया उन्हें ਜਿਹੜੇ 30 ਕਾਂਗਰਸਮੈਨ ਨੇ ਉਹਨਾਂ ਨੇ ਆਪਣੇ ਬਿੱਲ ਦੇ ਵਿੱਚ ਲਿਆਂਦਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਦਾ ਬਿੱਲ ਅਰਜਿਸ ਦਾ ਸਟੇਟ ਡਿਪਾਰਟਮੈਂਟ ਟੂ ਇਨਕਲੂਡ ਸਟੇਟ ਸਪਾਂਸਰਡ ਇਸਲਾਮੋਫੋਬਿਕ ਵਾਇਲੈਂਸ एंड इंप्योरिटी इन इट्स एनुअल ह्यूमन राइट्स रिपोर्ट पर नाल दी नाल उन्होंने ये भी मांग की कि एक स्पैशल एनवॉय एक एंबेसडर होए जिहड़ा दुनिया च मॉनिटर करे कि कित्थे कित्थे इस्लामोफोबिया चाइना और इंडिया और म्यांमार क्योंकि म्यांमार च रोहिंग्या इशू तो उत्थों नाल जुड़िया होया कि भी ये जिहड़े ने उहदे च प्रोपोनेंट्स ऑफ द बिल विच रिक्वायर्स द स्टेट डिपार्टमेंट टू क्रिएट ए स्पेशल एनवॉय फॉर मॉनिटरिंग एंड कंबैटिंग इस्लामोफोबिया have put India in the category of China and Myanmar for alleged atrocities against Muslims. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਨੂਅਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 30 ਕਾਂਗਰਸਮੈਨਾਂ ਵੱਲੋਂ ਇੱਕ ਬਿੱਲ ਪੇਸ਼ ਕੀਤਾ ਗਿਆ ਹੈ ਜਿਸ ਦਾ ਮਕਸਦ ਮੁਸਲਮਾਨਾਂ ਦੇ ਖਿਲਾਫ ਨਸਲੀ ਨਫ਼ਰਤ ਨੂੰ ਰੋਕਣਾ ਹੈ। ਸੋ ਇਸ ਬਿੱਲ ਵਿੱਚ ਭਾਰਤ ਨੂੰ ਚੀਨ ਅਤੇ ਮਿਆਂਮਾਰ ਦੇ ਨਾਲ ਉਹਨਾਂ ਦੇਸ਼ਾਂ ਦੀ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਹੈ ਜਿਸ ਵਿੱਚ ਮੁਸਲਮਾਨਾਂ ਦੇ ਖਿਲਾਫ ਜ਼ੁਲਮ ਜਿਹੜੇ ਨੇ ਹੋ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ? ਦੇਖੋ ਡੈਮੋਕ੍ਰੈਟਿਕ ਪਾਰਟੀ ਅਮਰੀਕਾ 'ਚ ਇੱਕ ਇਹਨਾਂ 'ਚ ਬੀਬੀਆਂ ਦੀ ਯੰਗ ਬ੍ਰਿਗੇਡ ਹੈ ਜਿਵੇਂ ਇੱਕ ਜ਼ਮਾਨੇ 'ਚ ਸਾਊਥ ਏਸ਼ੀਅਨ ਪੋਲਿਟਿਕਸ 'ਚ ਯੰਗ ਤੁਰਕ ਕਹਿੰਦੇ ਸੀ ਜਿਹੜੇ ਭਰੇ ਹੋਏ ਜੋਸ਼ ਨਾਲ ਵੀ ਹਿੰਮਤ ਨਾਲ ਵੀ ਔਰ ਏਜੰਡਾ ਵੀ ਬਿਲਕੁਲ ਕਲੀਅਰਲੀ ਜਿਹੜਾ ਹੈ ਉਹ ਰੱਖਣ ਵਾਲੇ ਉਹਨਾਂ ਦੇ ਵਿੱਚ ਇੱਕ ਬੀਬੀ ਜਿਹਦਾ ਬਿਲਕੁਲ ਇਸਲਾਮਿਕ ਅੰਦਾਜ਼ ਜਿਹੜੀ ਜ਼ਿੰਦਗੀ ਜਿਉਂਦੀ ਹੈ ਇਲਹਾਨ ਉਮਰ ਕਾਂਗਰਸ ਵੂਮਨ ਹੈ ਔਰ ਬੜੀ ਬੋਲਡ ਕਲੀਅਰ ਔਰ ਜਦੋਂ ਕਾਂਗਰਸ 'ਚ ਵੀ ਇਹ ਬੋਲਦੀ ਹੈ ਸਾਰੇ ਉਹਨੂੰ ਸੁਣਨਾ ਚਾਹੁੰਦੇ ਨੇ ਔਰ ਉਹ ਜਿੱਤੀ ਹੈ ਪੂਰੇ ਠਾਠ ਨਾਲ। ਹੁਣ ਇਲਹਾਨ ਉਮਰ ਹਮੇਸ਼ਾ ਹੀ ਮਾਈਨੋਰਿਟੀਜ਼ ਦੇ ਹੱਕਾਂ 'ਚ ਵਾਈਟ ਸੁਪਰੈਮੈਸਿਸ ਉਹਨੂੰ ਵਿਸਰਲੀ ਹੇਟ ਕਰਦੇ ਨੇ ਕਿਉਂਕਿ ਉਹ ਹਰ ਮੈਟਰ 'ਚ ਜਦੋਂ ਬਲੈਕ ਲਾਈਵਜ਼ ਮੈਟਰ ਦੀ ਗੱਲ ਹੋਈ ਦੂਜਾ ਹੋਇਆ ਲੇਕਿਨ ਗੱਲ ਕੱਲੀ ਇਹ ਨਹੀਂ ਹੁੰਦੀ ਵੀ ਤੁਸੀਂ ਤੁਹਾਡੀ ਕੱਲੀ ਆਪਣੀ ਆਵਾਜ਼ ਹੈ। ਤੁਹਾਡਾ ਸਕਸੈਸਫੁਲ ਐਜ਼ ਏ ਪੋਲੀਟੀਕਲ ਕਰੀਅਰ ਹੁੰਦਾ ਜਦੋਂ ਤੁਸੀਂ ਦੂਸਰਿਆਂ ਨੂੰ ਵੀ ਆਪਣੇ ਨਾਲ ਰਲਾਉਂਦੇ ਹੋ ਔਰ ਇਹ ਅੱਜ ਦੀ ਮੇਨ ਖਬਰ ਸ਼ਾਇਦ ਸਾਡੇ ਮੀਡੀਆ ਨੇ ਤਾਂ ਉੱਥੇ ਕਿਤੇ ਡਿਸਕਸ ਨਹੀਂ ਕਰਨਾ ਹੁੰਦਾ ਇੰਡੀਆ ਤੋਂ ਤਾਂ ਛੱਡ ਹੀ ਦਿਓ ਪਾਕਿਸਤਾਨ 'ਚ ਵੀ ਮੈਂ ਨਹੀਂ ਦੇਖ ਰਿਹਾ ਕਿ 30 ਕਾਂਗਰਸਮੈਨ ਜਦੋਂ ਕਾਂਗਰਸਮੈਨ ਕਹਿੰਦੇ ਉਹ 'ਚ ਵਿਮਨ ਵੀ ਸ਼ਾਮਲ ਹੁੰਦੀਆਂ ਨੇ ਕਾਂਗਰਸ ਵੂਮਨ ਵੀ ਕਹਿੰਦੇ ਨੇ ਔਰ ਇਲਹਾਨ ਉਮਰ ਦੀ ਅਗਵਾਈ 'ਚ ਉਹਨਾਂ ਨੇ ਇੱਕ ਬਿੱਲ ਪੇਸ਼ ਕੀਤਾ US ਕਾਂਗਰਸ ਔਰ ਇਹ ਆਊਟਲੁੱਕ ਦੀ ਖਬਰ ਹੈ US lawmakers put India, China in same list for alleged atrocities against Muslims in new bill. ਇਹਨੂੰ ਉਮਰ ਜਿਹੜੀ ਹੈ ਇਲਹਾਨ ਉਮਰ ਨੇ ਇੰਟਰੋਡਿਊਸ ਕੀਤਾ ਬਿੱਲ ਨੂੰ 30 ਉਹਦੇ ਸਪਾਂਸਰਰ ਨੇ ਔਰ ਜਿਹੜੀਆਂ ਈਵਨ ਇਸਲਾਮਿਕ ਆਰਗੇਨਾਈਜੇਸ਼ਨ ਪ੍ਰੋਮੀਨੈਂਟਲੀ 3 ਇਸਲਾਮਿਕ ਆਰਗੇਨਾਈਜੇਸ਼ਨਸ ਨੇ ਅਮਰੀਕਾ 'ਚ ਉਹਨਾਂ ਨੇ ਇਹਦੇ ਤੇ ਲੌਬੀ ਕੀਤੀ ਹੈ ਜਿਨ੍ਹਾਂ ਦੇ ਵਿੱਚ ਅਮਰੀਕਨ ਮੁਸਲਿਮ ਐਮਪਾਵਰਮੈਂਟ ਨੈਟਵਰਕ और काउंसिल ऑफ अमेरिकन इस्लामिक रिलेशंस केयर बड़ी पावरफुल बॉडी है एंड साउथ एशियन अमेरिकन टुगैदर ये साल्ट दी एब्रीवेशन है और ਇਹਦੇ 'ਚ ਉਹਨਾਂ ਨੇ ਇਸ ਬਿੱਲ ਦੇ ਮਸੌਦੇ 'ਚ ਜਦੋਂ ਬਿੱਲ ਹੁੰਦਾ ਹੈ ਬਾਅਦ 'ਚ ਡਿਸਕਸ ਹੋ ਕੇ ਜਦੋਂ ਪਾਸ ਹੋਏ ਫਿਰ ਹੀ ਐਕਟ ਬਣਦਾ ਹੈ ਔਰ ਇਹ ਖਬਰ ਹੈ ਕਿ ਗਰੁੱਪ ਆਫ ਓਵਰ 30 ਅਮਰੀਕਨ ਲਾਅ ਮੇਕਰਸ ਲੈਡ ਬਾਈ ਕਾਂਗਰਸ ਵੂਮਨ ਇਲਹਾਨ ਉਮਰ ਹੈਜ਼ ਇੰਟਰੋਡਿਊਸਡ ਅ ਬਿੱਲ ਇਨ ਦ ਹਾਊਸ ਆਫ ਰਿਪਰੈਜ਼ੈਂਟੇਟਿਵਸ against growing incidents of Islamophobia worldwide. ਜਦੋਂ ਇਮਰਾਨ ਖਾਨ ਹੋਰਾਂ ਨੇ 2019 ਚ UN ਜਨਰਲ ਅਸੈਂਬਲੀ ਨੂੰ ਐਡਰੈਸ ਕੀਤਾ ਸੀ ਸੋ ਉਹਨਾਂ ਨੇ ਇਸਲਾਮੋਫੋਬੀਆ ਕਿਵੇਂ ਹੈ ਕੀ ਸੈਂਟੀਮੈਂਟਸ ਨੇ ਸਾਡੇ ਕਿਵੇਂ ਵੈਸਟ ਵਾਲੇ ਉਹਨੂੰ ਸਮਝਣ ਤੋਂ ਇਨਕਾਰੀ ਹੁੰਦੇ ਨੇ ਜਾਂ ਕਈ ਵਾਰ ਡੈਲੀਬਰੇਟਲੀ ਹਰਟ ਕਰਦੇ ਨੇ ਇਹਦੇ ਲਈ ਟਰਮ ਇਸਲਾਮੋਫੋਬੀਆ ਉਹਨੇ ਜਿਹੜੇ 30 ਕਾਂਗਰਸਮੈਨ ਨੇ ਉਹਨਾਂ ਨੇ ਆਪਣੇ ਬਿੱਲ ਦੇ ਵਿੱਚ ਲਿਆਂਦਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਦਾ ਬਿੱਲ ਅਰਜਿਸ ਦਾ ਸਟੇਟ ਡਿਪਾਰਟਮੈਂਟ ਟੂ ਇਨਕਲੂਡ state-sponsored Islamophobic violence
ਐਂਡ ਇੰਪਿਊਰਿਟੀ ਇਨ ਇਟਸ ਐਨੂਅਲ ਹਿਊਮਨ ਰਾਈਟਸ ਰਿਪੋਰਟਸ, ਕਿ ਜਿੱਥੇ ਤੁਸੀਂ ਬਾਕੀ ਧਾਰਮਿਕ ਜਿਹੜੀਆਂ ਵਾਇਲੇਸ਼ਨ ਉਹਨਾਂ ਦਾ ਜ਼ਿਕਰ ਕਰਦੇ ਹੋ, ਇਸਲਾਮੋਫੋਬੀਆ ਨੂੰ ਵੀ ਮੈਂਸ਼ਨ ਕੀਤਾ ਜਾਏ। ਜੀ। ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਇੱਕ ਸਪੈਸ਼ਲ ਐਨਵॉय, ਇੱਕ ਐਂਬੈਸਡਰ ਹੋਏ ਜਿਹੜਾ ਦੁਨੀਆ 'ਚ ਮੋਨੀਟਰ ਕਰੇ ਕਿ ਕਿੱਥੇ ਕਿੱਥੇ ਇਸਲਾਮੋਫੋਬੀਆ। ਔਰ ਪਰ ਸਾਡੇ ਮਤਲਬ ਦੀ ਗੱਲ ਜਿੱਥੇ ਅਸੀਂ ਇਹ ਸਮਝਦੇ ਹਾਂ ਕਿ ਵੀ ਇੱਕ ਮਜ਼ਬੂਤ ਬੀਬੀ ਆਵਾਜ਼ ਹੈ, ਸਾਡੇ ਵੀ ਬੱਚੇ ਬੱਚੀਆਂ ਦੇ ਲਈ ਇੱਕ ਰੋਲ ਮਾਡਲ ਹੈ ਕਿ ਭਾਈ ਤੁਸੀਂ ਆਪਣੇ ਪਹਿਰਾਵੇ, ਆਪਣੇ ਮਜ਼ਹਬ, ਆਪਣੇ ਡਿਸਪਲਿਨ 'ਚ ਰਹਿੰਦੇ ਆ ਵੀ ਅਮਰੀਕਨ ਹੋ ਸਕਦੇ ਹੋ। ਔਰ ਇਹੀ ਅਮਰੀਕਾ ਦੀ ਬਿਊਟੀ ਹੈ ਕਿ ਤੁਸੀਂ ਸਿਸਟਮ ਦੇ ਵਿੱਚ ਖਲੋ ਕੇ ਆਪਣੇ ਹੱਕਾਂ ਦੀ ਮੰਗ ਕਰ ਸਕਦੇ ਹੋ। ਪਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਚਾਈਨਾ ਔਰ ਇੰਡੀਆ ਔਰ ਮਿਆਂਮਾਰ, ਕਿਉਂਕਿ ਮਿਆਂਮਾਰ 'ਚ ਰੋਹਿੰਗਿਆ ਇਸ਼ੂ ਤਾਂ ਉਹਨਾਂ ਉੱਥੋਂ ਨਾਲ ਜੁੜਿਆ ਹੋਇਆ ਕਿ ਵੀ ਇਹ ਜਿਹੜੇ ਨੇ ਉਹਦੇ 'ਚ ਪ੍ਰੋਪੋਨੈਂਟਸ ਆਫ ਦਾ ਬਿੱਲ ਵਿਚ ਰਿਕੁਆਇਰਸ ਦਾ ਸਟੇਟ ਡਿਪਾਰਟਮੈਂਟ to create a special envoy for monitoring and combating Islamophobia, have put India in the category of China and Myanmar for alleged atrocities against Muslims। और ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਇੰਡੀਆ ਦੇ ਤਾਂ ਚੀਕਾਂ ਮਾਰੀਆਂ ਉਹਨਾਂ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਕਿ ਜੀ ਅਸੀਂ ਬੜੇ ਪ੍ਰਾਊਡ ਹੈ, ਸਾਡੇ ਸੈਕੂਲਰ ਕ੍ਰੀਡੈਂਸ਼ੀਅਲਸ ਨੇ ਔਰ ਇਹ ਐਸਾ ਕੁਝ ਵੀ ਨਹੀਂ ਹੈ। ਔਰ ਲੇਕਿਨ ਇਸ ਬਿੱਲ ਦਾ ਜਿਹੜਾ ਮਸੌਦਾ ਉਹਦੇ 'ਚ ਉਹਨਾਂ ਨੇ ਕਿਹਾ whether it is the atrocities being committed against the Uyghurs in China, Rohingyas in Burma, Myanmar, the crackdown on Muslim population in India and Sri Lanka, the scapegoating of Muslim refugees, और ये सारा उन्होंने करके किया कि ये सारे जड़े ने इन्हों प्रॉब्लम ऑफ इस्लामोफोबिया ये ग्लोबल है इन द स्कोप। तो असी ये समझते हैं कि भी ये एक पॉजिटिव ਡਿਵੈਲਪਮੈਂਟ ਹੈ ਕਿ ਅਮਰੀਕਾ 'ਚ ਜਿੱਥੇ ਇੱਕ ਪਾਸੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਨਾਲ ਟੋਟਲੀ ਸੁਸਾਇਟੀ ਪੋਲਰਾਈਜ਼ ਹੋਈ ਔਰ ਮਾਈਨੋਰਿਟੀਜ਼ ਦੇ ਖਿਲਾਫ ਨਫ਼ਰਤ, ਔਰ ਕੱਲਾ ਇਸਲਾਮ ਦੇ ਹਵਾਲੇ ਨਾਲ ਹੀ ਨਹੀਂ, ਜਦੋਂ ਕਿ ਈਵਨ ਫੈਡਰਲ ਲੈਵਲ ਦੇ ਉੱਤੇ ਉਹਨਾਂ ਨੇ ਜਿਹੜੇ ਹੇਟ ਕ੍ਰਾਈਮਸ ਦੀ ਲਿਸਟ ਹੈ ਉਹਦੇ 'ਚ ਅੱਗੇ ਹਰ ਇੱਕ ਨੂੰ ਇੱਕੋ ਹੀ ਕੈਟਾਗਰੀ 'ਚ ਰੱਖਿਆ ਜਾਂਦਾ ਸੀ, ਲੇਕਿਨ ਉਹਦੇ 'ਚ ਸਿੱਖ ਲਫ਼ਜ਼ ਵੀ ਆਇਆ ਕਿਉਂਕਿ ਸਿੱਖਾਂ ਦੇ ਖਿਲਾਫ ਵੀ ਹਜ਼ਾਰਾਂ ਕੇਸ ਹੇਟ ਕ੍ਰਾਈਮਸ ਦੇ ਨੇ। ਸੋ ਇਹ ਜਿਹੜੀ ਅਵੇਅਰਨੈਸ ਹੈ ਉਹ US ਸਰਫ ਰਾਹੀਂ ਹੋਏ, ਸਟੇਟ ਡਿਪਾਰਟਮੈਂਟ ਰਾਹੀਂ ਹੋਏ, ਰਿਲੀਜੀਅਸ ਰਿਪੋਰਟਸ ਰਾਹੀਂ ਹੋਏ, ਔਰ ਜੇ ਹੁਣ ਇਸ ਬੀਬੀ ਦੇ ਨਾਲ ਇਨਹਾਨ ਉਮਰ ਦੇ ਨਾਲ 29 ਹੋਰ ਕਾਂਗਰਸਮੈਨ ਖੜੇ ਨੇ ਜਿਹੜੇ ਮੰਨਦੇ ਨੇ ਕਿ ਭਾਈ ਇਹ ਕੁਝ ਚੱਲ ਰਿਹਾ ਇਸਲਾਮੋਫੋਬੀਆ ਹੈ ਔਰ ਐਨਵॉय ਹੋਣੇ ਚਾਹੀਦੇ ਨੇ, ਔਰ ਇਹ ਅਲਟੀਮੇਟਲੀ ਅਸੀਂ ਸਮਝਦੇ ਹਾਂ ਕਿ ਇੱਕ ਪ੍ਰੈਸ਼ਰ ਗਰੁੱਪ ਹੀ ਹੁੰਦਾ ਹੈ। ਔਰ ਇੰਡੀਆ ਨੂੰ, ਕਿਉਂਕਿ ਇੰਡੀਆ ਜਦੋਂ ਹੁਣ UN ਦੇ ਵਿੱਚ ਡਿਸਕਸ਼ਨ ਹੋਈ ਤੇ ਚਾਈਨਾ ਦੇ ਅਗੇਂਸਟ ਪੂਰਾ ਕਰਕੇ ਜੀ ਵੀਗਰ ਮੁਸਲਮਾਨਾਂ ਨਾਲ ਉੱਤੇ ਸਿੰਗਕਿਆਂਗ 'ਚ ਕੀ ਹੋ ਰਿਹਾ, ਲੇਕਿਨ ਜੇ 30 ਕਾਂਗਰਸਮੈਨ ਖਲੋ ਕੇ ਜਿਨ੍ਹਾਂ 'ਚ ਜ਼ਿਆਦਾ ਡੈਮੋਕ੍ਰੈਟ ਹੋਣਗੇ, ਜੀ ਲਿਸਟ ਮੈਂ ਨਹੀਂ ਦੇਖੀ ਹੈ ਕੌਣ ਨੇ, ਉਹ ਕਹਿ ਰਹੇ ਨੇ ਕਿ ਇੰਡੀਆ ਉਹੀ ਕੁਛ ਕਰ ਰਿਹਾ ਹੈ ਜੋ ਚੀਨ ਕਰ ਰਿਹਾ ਜਾਂ ਰੋਹਿੰਗਿਆ ਮੁਸਲਮਾਨਾਂ ਨਾਲ ਹੋ ਰਿਹਾ, ਤੇ ਉਹਨਾਂ ਦਾ ਜਿਹੜਾ ਡੈਮੋਕ੍ਰੇਸੀ ਦਾ ਉਹ ਖੜਾ ਕੀਤਾ ਫਰਾਡ ਹੈ ਜਿਹੜਾ ਉਹ ਡਿੱਗ ਪੈਂਦਾ ਹੈ, ਔਰ ਉਹਨਾਂ ਦਾ ਗੰਦਾ ਚਿਹਰਾ ਜਿਹੜਾ ਉਹ ਉਸ ਲੈਵਲ ਦੇ ਉੱਤੇ ਇਹ ਨਜ਼ਰ ਆਉਂਦਾ ਜਿਹੋ ਜਿਹਾ ਗੰਦਾ ਉਹ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।